अस्सलाम वालेकुम की हाल है मित्रों प्यारो ਤੁਹਾਡਾ मैं ਤੁਹਾਡਾ ਮਿੱਤਰ ਤੁਹਾਡਾ ਮੇਲੀ ਤੁਹਾਡਾ ਬੇਲੀ ਤੁਹਾਡਾ ਸਭ ਦਾ ਸਾਂਝਾ ਆਬਜ਼ ਆ ਤੁਹਾਡੇ ਨਾਲ ਤੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ। ਮਿੱਤਰੋ ਪਿਆਰਿਓ ਆ ਜਿਹੜਾ ਮੇਰੇ ਪਿੱਛੇ ਤੁਸੀਂ ਮੁਜੱਸਮਾ ਵੇਖਦੇ ਪਏ ਹੋ ਅਸੀਂ ਇੱਕ ਚੌਕ ਦੇ ਵਿੱਚ ਲੱਗਿਆ ਹੋਇਆ ਅਸੀਂ ਗੁਜ਼ਰੇ ਸਾਂ ਇੱਥੋਂ ਤੇ ਜਦ ਸਾਡੀ ਇਸ ਮੁਜੱਸਮੇ ਤੇ ਨਜ਼ਰ ਪਈ ਤੇ ਅਸੀਂ ਬ੍ਰੇਕ ਲਈ ਤੇ ਅਸੀਂ ਮਜਬੂਰ ਹੋ ਗਏ ਕਿ ਅਸੀਂ ਇਸ ਮੁਜੱਸਮੇ ਨੂੰ ਨੇੜਿਓਂ ਜਾ ਕੇ ਦੇਖੀਏ। ਨੇੜੇ ਆਣ ਕੇ ਵੇਖਿਆ ਤੇ ਸਾਨੂੰ ਇੱਕ ਸੂਰਮੇ ਦੀ ਯਾਦ ਆਈ, ਪੰਜਾਬ ਦਾ ਇੱਕ ਅਜਿਹਾ ਸੂਰਮਾ ਜਿਹਦੀਆਂ 3 ਨਸਲਾਂ ਇਸ ਧਰਤੀ ਤੋਂ ਕੁਰਬਾਨ ਹੋਈਆਂ ਨੇ। ਮੈਂ ਗੱਲ ਕਰ ਰਿਹਾ ਦੁੱਲੇ ਭੱਟੀ ਦੀ ਤੇ ਦੁੱਲੇ ਭੱਟੀ ਦਾ ਦਾਦਾ ਸਾਂਦਲ ਭੱਟੀ, ਇਹਨਾਂ ਦਾ ਵਾਲਦ ਫਰੀਦ ਭੱਟੀ ਤੇ ਫਿਰ ਦੁੱਲਾ ਭੱਟੀ। ਆ 3 ਨਸਲਾਂ 3 ਪੀੜ੍ਹੀਆਂ ਇਸ ਪੰਜਾਬ ਦੀ ਧਰਤੀ ਤੋਂ ਕੁਰਬਾਨ ਹੋਈਆਂ ਨੇ। ਕੁਰਬਾਨ ਕਿਉਂ ਹੋਈਆਂ ਨੇ? ਇਹਦੇ ਪਿੱਛੇ ਉਹਨਾਂ ਦੇ ਕੋਈ ਜ਼ਾਤੀ ਮੁਫਾਦਾਤ ਨਹੀਂ ਸਨ। ਆ ਨਹੀਂ ਸੀ ਕਿ ਕੋਈ ਇਕਤਦਾਰ ਦੀ ਜੰਗ ਸੀ ਜਿਹਦੇ ਵਜ੍ਹਾ ਤੋਂ ਆ ਨਸਲਾਂ ਕੁਰਬਾਨ ਹੋਈਆਂ ਇਸ ਧਰਤੀ ਤੇ, ਜਾਂ ਇਹਨਾਂ ਨੂੰ ਕਤਲ ਕੀਤਾ ਗਿਆ ਜਾਂ ਇਹਨਾਂ ਨੂੰ ਫਾਂਸੀ ਦਿੱਤੀ ਗਈ। ਆ ਸਿਰਫ ਮਜ਼ਾਮਤੀ ਕਿਰਦਾਰ ਰਹੇ ਨੇ ਆਪਣੇ ਆਪਣੇ ਦੌਰ ਦੇ ਵਿੱਚ। ਪਹਿਲੇ ਦੁੱਲੇ ਭੱਟੀ ਦੇ ਦਾਦੇ ਨੇ ਸਾਂਦਲ ਭੱਟੀ ਨੇ ਮੁਗਲ ਸਰਕਾਰ ਦੀ ਅੱਖਾਂ ਚੱਖਾਂ ਪਾ ਕੇ ਗੱਲ ਕੀਤੀ ਤੇ ਜ਼ੁਲਮ ਨਾ ਕਰਨ ਦਾ ਆਖਿਆ ਤੇ ਇਸ ਲਈ ਉਹਨੂੰ ਸੂਲੇ ਤੇ ਚੜ੍ਹਾ ਦਿੱਤਾ ਗਿਆ, ਉਹਨੂੰ ਫਾਂਸੀ ਦਿੱਤੀ ਗਈ। ਇੱਕ ਮੈਂ ਚੀਜ਼ ਦੱਸਦਾ ਜਾਵਾਂ ਜਿਹੜੀ ਸਾਂਦਲ ਭੱਟੀ ਦੇ ਨਾਲ ਜੁੜੀ ਹੋਈ ਹੈ ਕਿ ਇੱਕ ਲੰਬਾ ਚੌੜਾ ਏਰੀਆ ਸਾਂਦਲ ਬਾਰ ਦਾ ਜਿਹੜਾ ਪਿੰਡੀ ਭੱਟੀਆਂ ਤੋਂ ਲੈ ਕੇ ਤੇ ਰਾਵੀ ਤੱਕ ਦਾ ਜਿੰਨਾ ਵੀ ਏਰੀਆ ਆ ਸਾਰਾ ਸਾਂਦਲ ਬਾਰ ਦਾ ਏਰੀਆ ਆਖਿਆ ਜਾਂਦਾ ਹੈ। ਕਿਹਾ ਜਾਂਦਾ ਕਿ 12 ਪਿੰਡੀਆਂ ਦੀ ਚੌਧਰ ਸਾਂਦਲ ਭੱਟੀ ਕੋਲ ਸੀ। ਇੰਨੀ ਚੌਧਰ ਹੋਣ ਦੇ ਬਾਵਜੂਦ ਉਹਨੂੰ ਕੀ ਸੀ, ਉਹ ਸਕੂਨ ਦੇ ਨਾਲ ਲੱਤ ਰੱਖ ਕੇ ਬਹਿੰਦਾ, ਆਪਦੀ ਚੌਧਰ ਵਿਖਾਉਂਦਾ ਤੇ ਮਾੜੇ ਮਾਤੜਾਂ ਨੂੰ ਬਾਅਦ ਥੋੜਾ ਜਿਹਾ ਹੌਸਲਾ ਤਸੱਲੀ ਦੇ ਕੇ ਤੇ ਉਸ ਤੋਂ ਬਾਅਦ ਆਪਦੀ ਮੁੱਛ ਨੂੰ ਵੱਟ ਦਿੰਦਾ ਤੇ ਸਾਰੀ ਜ਼ਿੰਦਗੀ ਗੁਜ਼ਾਰ ਦਿੰਦਾ। ਪਰ ਉਹਨੇ ਇੰਜ ਨਹੀਂ ਕੀਤਾ। ਉਹਨੇ ਕਿਹਾ ਕਿ ਇਸ ਧਰਤੀ ਮਾਂ ਦਾ ਮੈਂ ਕਰਜ਼ ਅਦਾ ਕਰਨਾ ਹੈ। ਜੇ ਇਸ ਧਰਤੀ ਦੇ ਵਾਸੀਆਂ ਦੇ ਨਾਲ ਜ਼ੁਲਮ ਹੋਇਆ, ਜੇ ਮੇਰੀ ਰਿਆਇਤ ਦੇ ਨਾਲ ਜ਼ੁਲਮ ਹੋਇਆ, ਜੇ ਮੇਰੇ ਤੋਂ ਥੱਲੇ ਵਾਲੇ ਤਬਕੇ ਦੇ ਨਾਲ ਜ਼ੁਲਮ ਹੋਇਆ ਤੇ ਮੈਂ ਰੱਬ ਨੂੰ ਕੀ ਜਵਾਬ ਦੇਣਾ ਹੈ। ਇਸ ਵਾਸਤੇ ਜ਼ੁਲਮ ਦੇ ਕੇ ਖੜਾ ਹੋਇਆ। ਐਸੇ ਰੀਤ ਨੂੰ ਬਰਕਰਾਰ ਰੱਖਦੇ ਹੋਇਆ ਫਰੀਦ ਭੱਟੀ ਇਹਨੂੰ ਵੀ ਮੁਗਲਾਂ ਨੇ ਫਾਂਸੀ ਦੇ ਦਿੱਤੀ ਕਿਉਂਕਿ ਉਹ ਵੀ ਇੱਕ ਮਜ਼ਾਮਤੀ ਕਿਰਦਾਰ ਬਣ ਕੇ ਸਾਹਮਣੇ ਆਇਆ। ਤੇ ਸਭ ਤੋਂ ਮਸ਼ਹੂਰ ਜਿਹੜਾ ਦੁੱਲਾ ਭੱਟੀ, ਜਿਹਦਾ ਨਾਮ ਅਬਦੁੱਲਾ ਭੱਟੀ ਸੀ ਪਰ ਉਹਨੂੰ ਦੁੱਲੇ ਭੱਟੀ ਦੇ ਨਾਮ ਤੋਂ ਜਾਣਿਆ ਜਾਂਦਾ ਰਿਹਾ, ਉਹਨੇ ਵੀ ਇੰਝ ਹੀ ਮਜ਼ਾਮਤ ਕੀਤੀ ਮੁਗਲ ਸਰਕਾਰ ਦੇ ਅੱਗੇ। ਮੁਗਲ ਸਰਕਾਰ ਨੂੰ ਲਾਹੌਰ ਨੂੰ ਆਪਦਾ ਮਰਕਜ਼ ਬਣਾਉਣਾ ਪਿਆ ਤਾਂ ਜੇ ਅਸੀਂ ਦੁੱਲੇ ਭੱਟੀ ਨੂੰ ਫੜ ਸਕੀਏ, ਸਾਡੀ ਗ੍ਰਿਫਤ ਜਿਹੜੀ ਹੈ ਉਹ ਦੁੱਲੇ ਭੱਟੀ ਤੇ ਮਜ਼ਬੂਤ ਹੋ ਸਕੇ। ਦੁੱਲਾ ਭੱਟੀ ਇੱਕ ਸੂਰਮਾ ਸੀ ਜਿਹਨੇ ਆਪਦੇ ਤੋਂ ਥੱਲੇ ਵਾਲੇ ਤਬਕੇ ਦੇ ਲਈ ਆਪਦੀ ਸਾਰੀ ਜ਼ਿੰਦਗੀ ਕੰਮ ਕੀਤਾ, ਜਿਹੜਾ ਲੜਿਆ ਸਿਰਫ ਆਪਦੇ ਤੋਂ ਥੱਲੇ ਵਾਲਿਆਂ ਦੇ ਹੱਕ ਵਾਸਤੇ, ਖਾਸ ਤੌਰ ਤੇ ਕਿਸਾਨਾਂ ਦੇ ਹੱਕ ਵਾਸਤੇ। ਉਹਦੀ ਮੁਗਲ ਸਰਕਾਰ ਦੇ ਨਾਲ ਅਸਲ 'ਚ ਇੱਟ ਖੜਕਾ ਹੈ ਕਾਹਦਾ ਸੀ? ਅਸਲ 'ਚ ਰੌਲਾ ਆ ਸੀ ਕਿ ਮੁਗਲ ਸਰਕਾਰ ਕਹਿੰਦੀ ਸੀ ਕਿ ਜਿੰਨੇ ਵੀ ਕਿਸਾਨ ਨੇ, ਭਾਵੇਂ ਕੋਈ ਛੋਟਾ ਕਿਸਾਨ ਹੈ ਤੇ ਭਾਵੇਂ ਵੱਡਾ ਕਿਸਾਨ ਹੈ, ਉਹ ਸਾਨੂੰ ਟੈਕਸ ਦੇਵੇ ਆਪਦੀ ਜ਼ਮੀਨ ਦਾ, ਉਹ ਸਾਨੂੰ ਫਸਲ ਦੇ ਵਿੱਚੋਂ ਹਿੱਸਾ ਦੇਵੇ। ਜਦ ਕਿ ਦੁੱਲਾ ਭੱਟੀ ਆ ਕਹਿੰਦਾ ਸੀ ਗਰੀਬ ਕਿਸਾਨ ਇੰਜ ਕਿਉਂ ਕਰੇ? ਗਰੀਬ ਕਿਸਾਨ ਸਾਰਾ ਸਾਲ ਆਪਦੇ ਮੁੜਕੇ ਨਾਲ ਨਹਾਉਂਦਾ ਹੈ ਤੇ ਫਿਰ ਆਪਦੇ ਬੱਚਿਆਂ ਲਈ ਅਨਾਜ ਪੈਦਾ ਕਰਦਾ ਹੈ, ਆਪਦੇ ਬੱਚਿਆਂ ਲਈ ਅਨਾਜ ਬਣਾਉਂਦਾ ਹੈ ਜਾਂ ਦੂਸਰਿਆਂ ਲਈ ਆਸਾਨੀਆਂ ਪੈਦਾ ਕਰਦਾ ਹੈ। ਤੇ ਅਸੀਂ ਕਿਉਂ ਇੰਜ ਕਰੀਏ ਕਿ ਅਸੀਂ ਸਰਕਾਰ ਨੂੰ ਕਿਉਂ ਹਿੱਸਾ ਦਈਏ? ਪੰਜਾਬ ਦੀ ਇੱਕ ਅਜਿਹੀ ਧਰਤੀ ਹੈ ਜਿਹਨੇ ਬਹੁਤ ਸਾਰੇ ਸੂਰਮੇ ਪੈਦਾ ਕੀਤੇ ਨੇ। ਰਾਜਾ ਪੂਰਸ ਤੋਂ ਲੈ ਕੇ ਊਧਮ ਸਿੰਘ ਤੱਕ ਸਾਨੂੰ ਇੱਕ ਲੰਬੀ ਤਵਾਰੀਖ ਨਜ਼ਰ ਆਉਂਦੀ ਹੈ। ਇੱਕ ਅਜਿਹੀ ਕੰਧ ਬਣਦੀ ਹੈ ਜ਼ੁਲਮ ਦੇ ਅੱਗੇ ਜਿਹੜੀ ਸ਼ਾਇਦ ਸਾਨੂੰ ਅਗਲੀਆਂ ਕਈ ਸਦੀਆਂ ਤੱਕ ਯਾਦ ਰਹੇਗੀ, ਕਿਉਂ ਜੇ ਉਹਨਾਂ ਨੇ ਭਲੇ ਦਾ ਕੰਮ ਕੀਤਾ ਹੈ, ਉਹਨਾਂ ਨੇ ਜ਼ੁਲਮ ਦੇ ਅੱਗੇ ਆਵਾਜ਼ ਚੁੱਕੀ ਹੈ। ਤੇ ਦੁੱਲੇ ਭੱਟੀ ਦੀ ਜਿਹਦੀ ਮੈਂ ਗੱਲ ਕਰ ਰਿਹਾ ਸਾਂ, ਦੁੱਲਾ ਭੱਟੀ ਅਗਰ ਚਾਹੁੰਦਾ ਤੇ ਮੁਗਲ ਸਰਕਾਰ ਦੇ ਨਾਲ ਕਨਵਰਸੇਸ਼ਨ ਕਰਕੇ ਤੇ ਜਿੰਨੀ ਮਰਜ਼ੀ ਚੌਧਰ ਲੈ ਲੈਂਦਾ, ਜਿਹੜਾ ਮਰਜ਼ੀ ਵੱਡਾ ਉਹਦਾ ਲੈ ਲੈਂਦਾ। ਇਹਨੂੰ ਆਫਰਸ ਵੀ ਹੋਈਆਂ ਪਰ ਇਹਨੇ ਹਰ ਚੀਜ਼ ਨੂੰ ਠੁਕਰਾਇਆ ਤੇ ਮਾੜੇ ਮਾਤਰ ਦਾ ਸਾਥ ਦਿੱਤਾ। ਦੁੱਲੇ ਭੱਟੀ ਨੇ ਮੁਗਲ ਐਸਟੈਬਲਿਸ਼ਮੈਂਟ ਦੀ ਸਾਰੀ ਆਫਰਸ ਨੂੰ ਠੁਕਰਾਇਆ ਤੇ ਉਹਨੂੰ ਵੀ ਫਿਰ ਗ੍ਰਿਫਤਾਰ ਕਰਕੇ ਉਹਦੇ ਪਿਓ ਤੇ ਦਾਦੇ ਦੀ ਤਰ੍ਹਾਂ ਦਿੱਲੀ ਗੇਟ ਤੇ ਫਾਂਸੀ ਦੇ ਦਿੱਤਾ ਗਿਆ। ਫੇਰ ਪਏ ਮੁਗਲੇ ਮੰਗਦੇ ਨੇ ਸਾਥੋਂ ਚੱਟੀ, ਜੰਮਨੀ ਮਾਏ ਧਰਤੀਏ ਤੂੰ ਦੁੱਲੇ ਭੱਟੀ। ਇਹਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਨੂੰ ਮੁਕਾਉਂਦੇ ਆ। ਆਪਣਾ ਤੇ ਆਪਣਾ ਦੇ ਰੱਖਿਆ ਜੇ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜਖਿੜ ਹੱਸੋ। ਰੱਬ ਰੱਬ।